ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 11 ਅਕਤੂਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਚੋਣਵੀਆਂ ਖਬਰਾਂ। ਕਾਬੁਲ ਦੇ ਵਿੱਚ ਸ਼ਰਾਈਟ ਸ਼ਰੀਨ ਤੇ ਹਮਲਾ, 14 ਦੀ ਮੌਤ। ਐਰੀਜ਼ੋਨਾ ਦੇ ਵਿੱਚ ਸ਼ੈਰਿਫ ਦੇ ਉੱਤੇ ਜਸਟਿਸ ਡਿਪਾਰਟਮੈਂਟ ਚਲਾਏਗਾ ਮੁਕੱਦਮਾ। ਸੀਰੀਆ ਤੋਂ ਇੱਕ ਹੋਰ ਬੱਚੀ ਦੀ ਆਈ ਡਰਾਵਨੀ ਤਸਵੀਰ ਅਤੇ ਹੋਈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ। ਡੋਨਲਡ ਟਰੰਪ ਦੀ ਆਈ ਵਿਵਾਦਿਤ ਵੀਡੀਓ ਤੋਂ ਪਹਿਲਾਂ ਹੀ 4.5 ਲੱਖ ਲੋਕਾਂ ਨੇ ਆਪਣੀ ਵੋਟ ਕਰ ਦਿੱਤੀ ਹੈ ਫਾਈਨਲ। ਡੋਨਲਡ ਟਰੰਪ ਆਪਣੀ ਹੀ ਪਾਰਟੀ ਤੋਂ ਕਾਫੀ ਤੰਗ ਆ ਚੁੱਕੇ ਹਨ ਅਤੇ ਉਹਨਾਂ ਨੇ ਅੱਜ ਕਈ ਲੀਡਰਸ ਦੇ ਖਿਲਾਫ ਬਿਆਨਬਾਜ਼ੀ ਕੀਤੀ। ਹੇਟੀ ਦੇ ਵਿੱਚ ਹਰੀਕੇਨ ਮੈਥਿਊ ਤੋਂ ਬਾਅਦ ਹੁਣ ਹੈਜਾ ਫੈਲਣ ਦਾ ਖਤਰਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਕਾਬੁਲ ਦੇ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸ਼ੀਆਈਟ ਸ਼ਰਾਈਨ ਦੇ ਉੱਤੇ 14 ਲੋਕਾਂ ਨੂੰ ਮਾਰ ਗਿਰਾਇਆ। ਬਾਅਦ ਦੇ ਵਿੱਚ ਅਫਗਾਨਿਸਤਾਨ ਦੀ ਸਿਕਿਉਰਿਟੀ ਫੌਜ ਨੇ ਉਸ ਨੂੰ ਮਾਰ ਦਿੱਤਾ। ਅਫਗਾਨ ਮਿਨਿਸਟਰੀ ਦੇ ਇੰਟੀਰੀਅਰ ਅਫੇਅਰਸ ਦੇ ਸਪੋਕਸਮੈਨ ਸਦੀਕ ਸਦੀਕੀ ਨੇ ਇਸ ਖਬਰ ਦੀ ਸੂਚਨਾ ਦਿੱਤੀ। ਇਹ ਹਮਲਾ ਅਫਗਾਨਿਸਤਾਨ ਦੇ ਲੋਕਲ ਸਮੇਂ ਸਵੇਰੇ 8 ਵਜੇ ਦੇ ਤਕਰੀਬਨ ਸਾਕੀ ਸ਼ਰਾਈਨ ਦੇ ਨਜ਼ਦੀਕ ਹੋਇਆ। ਇਸ ਹਮਲੇ ਦੇ ਵਿੱਚ ਇੱਕ ਪੁਲਿਸ ਅਫਸਰ ਅਤੇ ਉਸ ਦਾ ਬੱਚਾ ਵੀ ਮਾਰਿਆ ਗਿਆ ਤੇ 36 ਹੋਰ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਹਨ। ਬਾਅਦ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਇਸ ਦੀ ਮੁੱਠਭੇੜ 2 ਘੰਟੇ ਤੱਕ ਚੱਲੀ। ਹਜੇ ਤੱਕ ਕਿਸੇ ਵੀ ਅੱਤਵਾਦੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਗਸਤ ਤੋਂ ਬਾਅਦ ਦੇ ਵਿੱਚ ਇਹ ਕਾਬੁਲ ਦੇ ਵਿੱਚ ਦੂਸਰਾ ਮਾਸ ਕਿਲਿੰਗ ਦਾ ਮਸਲਾ ਸਾਹਮਣੇ ਆਇਆ ਹੈ, ਜਦੋਂ ਕਿ ਅਗਸਤ 24 ਨੂੰ ਕਾਬੁਲ ਯੂਨੀਵਰਸਿਟੀ ਦੇ ਕੋਲ 13 ਲੋਕਾਂ ਨੂੰ ਇੱਕ ਬੰਦੂਕਧਾਰੀਆਂ ਨੇ ਮਾਰ ਦਿੱਤਾ ਸੀ। ਐਰੀਜ਼ੋਨਾ ਦੇ ਵਿੱਚ ਜਸਟਿਸ ਡਿਪਾਰਟਮੈਂਟ ਸ਼ੈਰਿਫ ਜੋਏ ਅਰਪਾਇਓ ਦੇ ਉੱਤੇ ਇੱਕ ਕ੍ਰਿਮੀਨਲ ਕੇਸ ਖੋਲ੍ਹਣ ਜਾ ਰਿਹਾ ਹੈ। ਸ਼ੈਰਿਫ ਜੋਏ ਨੂੰ ਕੋਰਟ ਦੇ ਆਰਡਰ ਨਾ ਮੰਨਣ ਦਾ ਦੋਸ਼ੀ ਪਾਇਆ ਗਿਆ। ਕੋਰਟ ਨੇ ਅਗਸਤ ਦੇ ਵਿੱਚ ਇਹ ਆਰਡਰ ਜਾਰੀ ਕੀਤਾ ਸੀ ਕਿ ਕਿਸੇ ਵੀ ਸਸਪੈਕਟਡ ਅਨਡਾਕੂਮੈਂਟ ਇਮੀਗ੍ਰੈਂਟ ਨੂੰ ਡਿਟੇਨ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਕੋਈ ਵੀ ਉਸ ਦਾ ਲੀਗਲ ਅਧਿਕਾਰ ਨਹੀਂ ਹੁੰਦਾ। ਪਰ ਸ਼ੈਰਿਫ ਜੋਏ ਲਗਾਤਾਰ ਅਦਾਲਤ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਆ ਰਿਹਾ ਸੀ ਤੇ ਇਸ ਕਰਕੇ ਹੁਣ ਜਸਟਿਸ ਡਿਪਾਰਟਮੈਂਟ ਨੇ ਇਸ ਦੇ ਖਿਲਾਫ ਕੇਸ ਓਪਨ ਕਰ ਦਿੱਤਾ ਹੈ। ਇਸ ਦੇ ਉੱਤੇ ਸ਼ੈਰਿਫ ਜੋਈ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ। ਉਸਨੇ ਕਿਹਾ ਕਿ ਜੇਕਰ ਉਸ ਦੇ ਉੱਤੇ ਇਸੇ ਤਰ੍ਹਾਂ ਕੇਸ ਚੱਲਦਾ ਰਿਹਾ ਤਾਂ ਉਹ ਉੱਪਰੀ ਅਦਾਲਤ ਤੱਕ ਆਪਣਾ ਕੇਸ ਲੈ ਕੇ ਜਾਏਗਾ ਤੇ ਆਪਣੇ ਲਈ ਲੜਾਈ ਲੜਦਾ ਰਹੇਗਾ। ਕੁਝ ਦਿਨ ਪਹਿਲਾਂ ਸੀਰੀਆ ਤੋਂ ਇੱਕ ਲੜਕੇ ਦੀ ਤਸਵੀਰ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਇੱਕ ਵੈਨ ਦੇ ਵਿੱਚ ਬੈਠਾ ਦਿਖਾਈ ਦੇ ਰਿਹਾ ਸੀ। ਬਾਅਦ ਦੇ ਵਿੱਚ ਇੱਕ ਅਮਰੀਕਾ ਦੇ ਵਿੱਚ ਬੱਚੇ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਸਾਨੂੰ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਹ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਹੁਣ ਸੀਰੀਆ ਤੋਂ ਇੱਕ ਹੋਰ ਛੋਟੀ ਬੱਚੀ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਕਿ ਹਾਲਤ ਕਾਫੀ ਖਤਰਨਾਕ ਦਿਖਾਈ ਦੇ ਰਹੀ ਹੈ। ਉਸਦੇ ਮੂੰਹ ਸਿਰ ਤੋਂ ਖੂਨ ਨਿਕਲ ਰਿਹਾ ਹੈ। ਦੱਸਿਆ ਜਾ ਰਿਹਾ ਕਿ ਇਹ ਤਸਵੀਰ ਇੱਕ ਮੈਡੀਕਲ ਫੈਸਿਲਿਟੀ ਦੀ ਹੈ, ਜਿੱਥੇ ਕਿ ਇਸ ਬੱਚੀ ਦੇ ਮੱਥੇ ਤੇ ਨੱਕ ਚੋਂ ਖੂਨ ਨਿਕਲ ਰਿਹਾ ਤੇ ਉਹ ਘਬਰਾਈ ਹੋਈ ਆਪਣੇ ਪਿਤਾ ਨੂੰ ਲੱਭ ਰਹੀ ਹੈ। ਜਦੋਂ ਉਸ ਤੋਂ ਉਸ ਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਆਇਆ ਦੱਸਿਆ। ਜਦੋਂ ਉਸ ਬੱਚੀ ਤੋਂ ਪੁੱਛਿਆ ਗਿਆ ਕਿ ਇਹ ਸਭ ਕਿੱਥੇ ਹੋਇਆ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਘਰੇ ਬੈਠੀ ਹੋਈ ਸੀ ਜਦੋਂ ਇੱਕੋ ਦਮ ਛੱਤ ਡਿੱਗੀ ਅਤੇ ਬਾਅਦ ਦੇ ਵਿੱਚ ਉਹ ਆਪਣੇ ਪਿਤਾ ਦੀ ਤਲਾਸ਼ ਕਰਨ ਲੱਗੀ ਅਤੇ ਕੁਝ ਲੋਕ ਉਸ ਨੂੰ ਹਸਪੀਟਲ ਦੇ ਵਿੱਚ ਚੱਕ ਕੇ ਲੈ ਆਏ। ਦੱਸਿਆ ਜਾ ਰਿਹਾ ਕਿ ਸੋਮਵਾਰ ਨੂੰ ਹੋਈ 에ਅਰ ਸਟ੍ਰਾਈਕ ਦੇ ਵਿੱਚ ਇਸ ਦੇ ਘਰ ਦੇ ਉੱਤੇ ਬੰਬਿੰਗ ਹੋਈ ਸੀ। ਹਿਊਮਨ ਰਾਈਟ ਦੇ ਇੱਕ ਐਕਟਿਵਿਸਟ ਗਰੁੱਪ ਨੇ ਦੱਸਿਆ ਕਿ ਇਸ ਬੱਚੀ ਨੂੰ ਆਪਣੇ ਮਾਤਾ ਪਿਤਾ ਤੱਕ ਪਹੁੰਚਾ ਦਿੱਤਾ ਗਿਆ ਹੈ ਤੇ ਹੁਣ ਉਸ ਦੀ ਫੈਮਿਲੀ ਇਕੱਠਾ ਹੈ। ਸੀਰੀਆ ਤੋਂ ਕਈ ਹੋਰ ਭਿਆਨਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ, ਪਰ ਰਸ਼ੀਆ ਲਗਾਤਾਰ ਅਲੈਪੋ ਸ਼ਹਿਰ ਦੇ ਉੱਤੇ ਬੰਬਿੰਗ ਕਰਦਾ ਨਜ਼ਰ ਆ ਰਿਹਾ ਹੈ ਤੇ ਉਹ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਵਿਦਰੋਹੀਆਂ ਦੇ ਖਿਲਾਫ ਲਗਾਤਾਰ ਬੰਬਾਰੀ ਕਰਨ ਤੋਂ ਨਹੀਂ ਰੁਕ ਰਿਹਾ ਅਤੇ ਉਹਨਾਂ ਨੇ ਅਮਰੀਕਾ ਨੂੰ ਵੀ ਇਹ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਦੇ ਵਿੱਚ ਦਖਲਅੰਦਾਜ਼ੀ ਕਰੇਗਾ ਤਾਂ ਉਸ ਨੂੰ ਵੀ ਇਸ ਦਾ ਅੰਜਾਮ ਭੁਗਤਣਾ ਹੋਵੇਗਾ।
ਇਕਾਈ ਖਬਰ ਦੇ ਮੁਤਾਬਿਕ ਤਕਰੀਬਨ 4.5 ਲੱਖ ਅਮਰੀਕੀਆਂ ਨੇ ਆਪਣਾ ਵੋਟ ਹੋਈ ਸੈਕੰਡ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਪਹਿਲਾਂ ਹੀ ਲੌਕ ਕਰ ਦਿੱਤਾ ਸੀ ਅਤੇ ਡੋਨਲਡ ਟਰੰਪ ਦੀ ਆਈ ਉਹ ਵਿਵਾਦਿਤ ਵੀਡੀਓ ਤੋਂ ਵੀ ਪਹਿਲਾਂ ਲੋਕਾਂ ਨੇ ਆਪਣੀਆਂ ਵੋਟ ਐਬਸੈਂਟੀ ਬੈਲਟ ਦੇ ਰਾਹੀਂ ਪਾ ਦਿੱਤੀ ਸੀ। ਦੱਸਿਆ ਜਾ ਰਿਹਾ ਕਿ 27 ਸਟੇਟਸ ਜਿੱਥੋਂ ਕਿ ਡੇਟਾ ਆ ਚੁੱਕਿਆ ਹੈ, ਉੱਥੋਂ ਆਏ ਡੇਟਾ ਦੇ ਮੁਤਾਬਿਕ 4,55,878 ਲੋਕਾਂ ਨੇ ਆਪਣੀ ਐਬਸੈਂਟੀ ਬੈਲਟ ਦੇ ਰਾਹੀਂ ਵੋਟ ਪਾ ਦਿੱਤੀ ਹੈ ਅਤੇ ਇਹ ਵੋਟ ਡੋਨਲਡ ਟਰੰਪ ਦੀ ਉਹ ਵਿਵਾਦਿਤ ਵੀਡੀਓ ਆਉਣ ਤੋਂ ਪਹਿਲਾਂ ਹੀ ਫਾਈਨਲ ਹੋ ਚੁੱਕੀ ਸੀ। ਇਹਨਾਂ ਦੇ ਵਿੱਚੋਂ 9 ਉਹ ਸਟੇਟਸ ਵੀ ਹਨ ਜਿੱਥੇ ਕਿ ਡੋਨਲਡ ਟਰੰਪ ਅਤੇ ਹਿਲਰੀ ਕਲਿੰਟਨ ਦੇ ਵਿਚਕਾਰ ਟੱਕਰ ਕਾਫੀ ਫਸਵੀਂ ਚੱਲ ਰਹੀ ਹੈ, ਜਿਨ੍ਹਾਂ ਦੇ ਵਿੱਚ ਫਲੋਰੀਡਾ, ਨਿਵਾਡਾ, ਨਾਰਥ ਕੈਰੋਲਾਈਨਾ, ਓਹਾਇਓ, ਮਿਸ਼ੀਗਨ, ਆਇਓਵਾ, ਕੋਲੋਰਾਡੋ, ਵਿਸਕੌਨਸਿਨ ਅਤੇ ਵਰਜੀਨੀਆ ਸਟੇਟਸ ਆਉਂਦੀਆਂ ਹਨ। ਡੋਨਲਡ ਟਰੰਪ ਦੀ ਆਈ ਇਸ ਵਿਵਾਦਿਤ ਵੀਡੀਓ ਤੋਂ ਬਾਅਦ ਡੋਨਲਡ ਟਰੰਪ ਦੇ ਲਈ ਮੁਸ਼ਕਿਲਾਂ ਹੋਰ ਵੀ ਖੜੀਆਂ ਹੋ ਗਈਆਂ। ਹੁਣ ਉਹਨਾਂ ਦੀ ਆਪਣੀ ਪਾਰਟੀ ਰਿਪਬਲਿਕਨ ਪਾਰਟੀ ਬਿਲਕੁਲ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ ਅਤੇ ਇੱਕ-ਇੱਕ ਕਰਕੇ ਕਈ ਵੱਡੇ ਲੀਡਰ ਡੋਨਲਡ ਟਰੰਪ ਦਾ ਦੁਬਾਰਾ ਸਾਥ ਛੱਡਦੇ ਜਾ ਰਹੇ ਹਨ, ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹਾਊਸ ਸਪੀਕਰ ਪੌਲ ਰਿਆਨ, ਜਿਨ੍ਹਾਂ ਨੇ ਕਿ ਆਪਣੀ ਪਾਰਟੀ ਨੂੰ ਸਾਫ਼ ਕਹਿ ਦਿੱਤਾ ਕਿ ਉਹ ਡੋਨਲਡ ਟਰੰਪ ਦੇ ਲਈ ਵੋਟ ਨਹੀਂ ਮੰਗਣਗੇ। ਡੋਨਲਡ ਟਰੰਪ ਇਸ ਤੋਂ ਕਾਫੀ ਖਫਾ ਦਿਖਾਈ ਦੇ ਰਹੇ ਹਨ ਅਤੇ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੰਗਾ ਹੋਇਆ ਕਿ ਰਿਪਬਲਿਕਨ ਪਾਰਟੀ ਉਹਨਾਂ ਨੂੰ ਆਪਣੇ ਦੇ ਨਾਲੋਂ ਅਲੱਗ ਕਰ ਰਹੀ ਹੈ। ਹੁਣ ਉਹ ਆਪਣੇ ਹਿਸਾਬ ਦੇ ਨਾਲ ਕੈਂਪੇਨ ਕਰਨਗੇ ਅਤੇ ਆਪਣੇ ਮੁਤਾਬਿਕ ਹੁਣ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੂੰ ਹਰਾਉਣਗੇ। ਉਹਨਾਂ ਨੇ ਕਿਹਾ ਕਿ ਹਿਲਰੀ ਕਲਿੰਟਨ ਦੇ ਖਿਲਾਫ ਲੜਨ ਨਾਲੋਂ ਜ਼ਿਆਦਾ ਔਖਾ ਆਪਣੀ ਹੀ ਪਾਰਟੀ ਦੇ ਅੰਦਰੂਨੀ ਲੀਡਰਸ ਦੇ ਨਾਲ ਲੜਨਾ ਹੈ। ਡੋਨਲਡ ਟਰੰਪ ਨੇ ਪੌਲ ਰਿਆਨ ਨੂੰ ਬਹੁਤ ਹੀ ਕਮਜ਼ੋਰ ਅਤੇ ਇਨਇਫੈਕਟਿਵ ਲੀਡਰ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਦੀ ਸਪੋਰਟ ਜ਼ੀਰੋ ਹੋਣ ਕਰਕੇ ਕਾਫੀ ਦੁੱਖ ਹੁੰਦਾ ਹੈ ਅਤੇ ਇਹ ਕਾਫੀ ਮੁਸ਼ਕਿਲ ਕੰਮ ਵੀ ਹੈ, ਪਰ ਉਹ ਆਪਣੇ ਮਕਸਦ ਦੇ ਵਿੱਚ ਲਗਾਤਾਰ ਲੱਗੇ ਰਹਿਣਗੇ। ਉਹਨਾਂ ਨੇ ਯੂਐਸ ਸੈਨੇਟਰ ਜੌਨ ਮੈਕੇਨ, ਜੋ ਕਿ ਐਰੀਜ਼ੋਨਾ ਤੋਂ ਸੈਨੇਟਰ ਹਨ, ਉਹਨਾਂ ਦੇ ਉੱਤੇ ਵੀ ਨਿਸ਼ਾਨਾ ਕਸਿਆ। ਡੋਨਲਡ ਟਰੰਪ ਨੇ ਕਿਹਾ ਕਿ ਜੌਨ ਮੈਕੇਨ ਆਪਣੇ ਪ੍ਰਾਇਮਰੀਜ਼ ਇਲੈਕਸ਼ਨ ਦੌਰਾਨ ਮੇਰੇ ਕੋਲ ਸਪੋਰਟ ਦੇ ਲਈ ਆਏ ਸਨ, ਪਰ ਮੈਂ ਉਹਨਾਂ ਨੂੰ ਆਪਣੀ ਸਪੋਰਟ ਵੀ ਦਿੱਤੀ ਅਤੇ ਹੁਣ ਉਹ ਜਿੱਤਣ ਤੋਂ ਬਾਅਦ ਦੇ ਵਿੱਚ ਫਿਰ ਪਾਸਾ ਵੱਟਦੇ ਨਜ਼ਰ ਆ ਰਹੇ ਹਨ। ਇਸ ਦੇ ਉੱਤੇ ਜੌਨ ਮੈਕੇਨ ਨੇ ਹਜੇ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਉਧਰੋਂ ਨਵੇਂ ਆਏ ਪੋਲਿੰਗ ਸਰਵੇ ਦੇ ਮੁਤਾਬਿਕ ਡੋਨਲਡ ਟਰੰਪ ਹਿਲਰੀ ਕਲਿੰਟਨ ਤੋਂ ਹੁਣ ਕਾਫੀ ਪਿਛੜਦੇ ਨਜ਼ਰ ਆ ਰਹੇ ਹਨ। ਹਿਲਰੀ ਕਲਿੰਟਨ ਐਵਰੇਜ ਪੋਲਿੰਗ ਸਰਵੇ ਦੇ ਹਿਸਾਬ ਦੇ ਨਾਲ 8 ਤੋਂ 9 ਅੰਕਾਂ ਦੇ ਨਾਲ ਡੋਨਲਡ ਟਰੰਪ ਤੋਂ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ। ਹਿਲਰੀ ਕਲਿੰਟਨ ਦੀ ਇਹ ਲੀਡ ਡੋਨਲਡ ਟਰੰਪ ਦੀ ਹੋਈ ਉਸ ਵੀਡੀਓ ਲੀਕ ਤੋਂ ਬਾਅਦ ਹੀ ਵਧੀ ਹੈ। ਕੈਰੀਬੀਅਨ ਕੰਟਰੀ ਹੇਟੀ, ਜਿੱਥੇ ਕਿ ਹਰੀਕੇਨ ਮੈਥਿਊ ਨੇ ਕਾਫੀ ਭਾਰੀ ਤਬਾਹੀ ਮਚਾਈ ਅਤੇ ਇਸ ਦੇ ਕਾਰਨ 1000 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਬਹੁਤ ਸਾਰੇ ਲੋਕ ਇਸ ਦੇ ਵਿੱਚ ਘਰੋਂ ਬੇਘਰ ਹੋਏ ਅਤੇ ਕਈ ਇਸ ਦੇ ਵਿੱਚ ਜ਼ਖਮੀ ਵੀ ਹੋਏ। ਪਰ ਹੁਣ ਇੱਕ ਨਵਾਂ ਖਤਰਾ ਹੇਟੀ ਦੇ ਵਿੱਚ ਸਾਹਮਣੇ ਆ ਰਿਹਾ ਹੈ। ਹੁਣ ਹੈਜੇ ਦੇ ਕਰਕੇ ਤਕਰੀਬਨ 13 ਮੌਤਾਂ ਹੇਟੀ ਦੇ ਵਿੱਚ ਹੋ ਚੁੱਕੀਆਂ ਹਨ। ਹੇਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਵੱਧਦੀ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਕਿ ਇਸ ਨੂੰ ਕੰਟਰੋਲ ਕਰ ਲਿਆ ਜਾਵੇ, ਪਰ ਤਬਾਹੀ ਇੰਨੀ ਭਿਆਨਕ ਹੋਈ ਸੀ ਕਿ ਹੁਣ ਉਹਨਾਂ ਦਾ ਇਸ ਦੇ ਆਊਟਬ੍ਰੇਕ ਤੇ ਕੰਟਰੋਲ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੇ ਜ਼ਰੀਏ ਹੈਜੇ ਦਾ ਵਾਇਰਸ ਫੈਲ ਚੁੱਕਿਆ ਹੈ ਤੇ ਹੁਣ ਕਈ ਸਾਰੇ ਫੂਡ ਵੀ ਇਸਨੇ ਕੰਟੈਮੀਨੇਟ ਕਰ ਦਿੱਤਾ ਹੈ। ਵੈਸੇ ਵੀ ਹੇਟੀ ਦੇ ਵਿੱਚ ਹੈਜੇ ਦਾ ਰੇਟ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ। 2010 ਤੋਂ ਲੈ ਕੇ ਹੁਣ ਤੱਕ ਤਕਰੀਬਨ 10,000 ਲੋਕ ਹੈਜਾ ਦੇ ਕਰਕੇ ਹੇਟੀ ਦੇ ਵਿੱਚ ਮਾਰੇ ਜਾ ਚੁੱਕੇ ਹਨ ਅਤੇ ਤਕਰੀਬਨ ਇਸ ਸਾਲ ਹੀ 27,000 ਤੋਂ ਜ਼ਿਆਦਾ ਕੇਸ ਹੈਜੇ ਦੇ ਦਰਜ ਕੀਤੇ ਗਏ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 72 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 53 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸਟਾਕਟਨ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪਵੇਗਾ। ਸੈਟਲ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਨਿਊਯਾਰਕ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ
15 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਜਰਮਨੀ ਦੇ ਵਿੱਚ 9 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 200 ਅੰਕਾਂ ਦੀ ਗਿਰਾਵਟ ਦੇ ਨਾਲ 18,128.66 ਤੇ ਬੰਦ ਹੋਇਆ। ਨੈਸਡੈਕ 81 ਅੰਕਾਂ ਦੀ ਗਿਰਾਵਟ ਦੇ ਨਾਲ 5,246.79 ਤੇ ਬੰਦ ਹੋਇਆ। S&P 26 ਅੰਕਾਂ ਦੀ ਗਿਰਾਵਟ ਦੇ ਨਾਲ 2136.73 ਤੇ ਬੰਦ ਹੋਇਆ। ਵਿਲਸ਼ਰ 5000 282 ਅੰਕਾਂ ਦੀ ਗਿਰਾਵਟ ਦੇ ਨਾਲ 22,237.71 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ GoPro ਕੰਪਨੀ ਦਾ ਰਿਹਾ, ਜਿਸ ਦੀ ਕੀਮਤ 15.01 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 82 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 44 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 81 ਰੁਪਏ 41 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 46 ਪੈਸੇ, ਇੱਕ ਯੂਰੋ ਦੀ ਕੀਮਤ 73 ਰੁਪਏ 99 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 177 ਰੁਪਏ 38 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 21 ਪੈਸੇ। ਸੋਨੇ ਦਾ ਰੇਟ $1254.90 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $17.49 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।